ਕਿ ਤੁਹਾਡਾ ਨਾਮ ਕੀ ਹੈ? ਕਿਸ਼ਨਿਆ ਦੇ ਕੁਸ਼ਲਿਆ ਦੇਵੀ। ਮਾਤਾ ਜੀ ਕਿਸ਼ਨਿਆ ਦੇਵੀ, ਉਹਨਾਂ ਦੇ ਟੱਬਰਾਂ ਦੇ ਜਿਹੜੇ ਘਰ ਸਨ ਇੱਥੋਂ ਸ਼ੁਰੂ ਹੋ ਜਾਂਦੇ ਨੇ। ਤੇ ਤੁਸੀਂ 1947 ਵੇਲੇ ਜਦੋਂ ਵੰਡ ਹੋਈ ਹੈ ਤੇ ਤੁਹਾਡਾ ਉਦੋਂ ਮਜ਼ਹਬ ਕਿਹੜਾ ਸੀ? ਸਾਡਾ ਮਜ਼ਹਬ ਹਿੰਦੂ ਹੀ ਸੀ ਉਦੋਂ। ਤੁਸੀਂ ਯਾਨੀ ਕਿ ਮੈਂ ਤਾਂ ਸਰ ਕਲੀਅਰ ਹੋ ਜਾਣਾ ਕਿ ਤੁਹਾਡੀ ਚਾਚੇ ਦੀ ਕੁੜੀ ਲੱਗਦੀ ਹੈ ਤੇ ਤੁਸੀਂ ਵੀ ਉਦੋਂ ਜਣਾ ਤੇ ਫਿਰ ਤੁਸੀਂ ਕਿਦੋਂ ਇਸਲਾਮ ਕਬੂਲ ਕੀਤਾ? ਫਿਰ ਅਸੀਂ 65 ਚ ਇਸਲਾਮ ਕਬੂਲ ਕੀਤਾ। ਕਿ ਤੁਹਾਡਾ ਨਾਮ ਕੀ ਹੈ? ਕਿਸ਼ਨਿਆ ਦੇ ਕੁਸ਼ਲਿਆ ਦੇਵੀ। ਹਾਂਜੀ। ਅੱਛਾ, ਤੇ ਕਿਹੜਾ ਪਿੰਡ ਸੀਗਾ ਤੁਹਾਡਾ ਲਹਿੰਦੇ ਪੰਜਾਬ ਦੇ ਵਿੱਚ? ਮੁਲਕ ਪਰ ਨਿਆਣੇਕੋਟ ਦੇ ਲਾਗੇ। ਤੇ ਦਾਦੀ ਜੀ ਦਾ ਕੀ ਨਾਮ ਸੀਗਾ? ਰੋਣੀ ਹਰਨ ਅੱਛਾ, ਤੇ ਮਾਤਾ ਜੀ ਦਾ ਕੀ ਨਾਮ ਸੀਗਾ? ਦੁਰਗੀ। ਅੱਛਾ, ਤੇ ਕਿਹੜਾ ਪਿੰਡ ਸੀਗਾ ਤੁਹਾਡਾ ਲਹਿੰਦੇ ਪੰਜਾਬ ਦੇ ਵਿੱਚ? ਮੁਲਕ ਪਰ ਨਿਆਣੇਕੋਟ ਦੇ ਲਾਗੇ। ਨੈਣੇਕੋਟ ਦੇ ਲਾਗੇ ਮਲਕਪੁਰ ਪਿੰਡ ਸੀਗਾ। ਲੋ ਜੀ ਦੋਸਤੋ, ਅੱਜ ਦੀ ਸਟੋਰੀ ਹੈ ਕਿ ਐਸੀ ਹਿੰਦੂ ਖਾਤੂਨ ਦੀ ਹੈ ਜਿਹਦਾ ਨਾਂ ਹੈ ਕੁਸ਼ਨਿਆ ਦੇਵੀ, ਔਰ ਇਹ ਉਹ ਖਾਨਦਾਨ ਹੈ ਜਿਹੜਾ 1947 ਵੇਲੇ ਪਾਕਿਸਤਾਨ ਛੱਡ ਕੇ ਹਿੰਦੁਸਤਾਨ ਨਹੀਂ ਸੀ ਗਿਆ। ਇਹਨਾਂ ਦੇ 5-6 ਘਰ ਐਸੇ ਸਨ ਜਿਹੜੇ 1947 ਦੀ ਵੰਡ ਤੋਂ 25-26 ਸਾਲ ਬਾਅਦ ਇੰਡੀਆ ਗਏ ਸਨ, ਕਿਉਂਕਿ ਇਹਨਾਂ ਦਾ ਕਹਿਣਾ ਸੀ ਕਿ ਸਾਡਾ ਪਿੰਡ ਸੀ ਜ਼ਿਆਦਾ ਮੁਸਲਮਾਨਾਂ ਦਾ। ਤੇ ਉਹਨਾਂ ਨੇ ਕਿਹਾ ਸੀ ਮੁਸਲਮਾਨਾਂ ਨੇ ਕਿ ਤੁਸੀਂ ਇਹ ਪਿੰਡ ਛੱਡ ਕੇ ਨਾ ਜਾਓ, ਤੁਹਾਨੂੰ ਕੋਈ ਕੁਝ ਨਹੀਂ ਕਹੇਗਾ। ਲਿਹਾਜ਼ਾ ਮੁਸਲਮਾਨਾਂ ਦੀ ਮੁਹੱਬਤ ਅਸੀਂ ਪਿੰਡ ਨਹੀਂ ਸੀ ਛੱਡਿਆ। ਲੇਕਿਨ ਫਿਰ ਇੱਕ ਵਕਤ ਆਇਆ ਕਿ ਸਾਨੂੰ ਪਤਾ ਲੱਗ ਗਿਆ ਕਿ ਸਾਨੂੰ ਜਿੱਥੇ ਸਾਡੇ ਸਾਰੇ ਲੋਕ ਨੇ, ਰਿਸ਼ਤੇਦਾਰ ਨੇ ਇੰਡੀਆ ਦੇ ਵਿੱਚ, ਉੱਥੇ ਹੀ ਜਾਣਾ ਚਾਹੀਦਾ। ਤੇ ਉਹ ਫਿਰ ਜਨਾਬ 25 ਵਰਿਆਂ ਬਾਅਦ ਇੰਡੀਆ ਗਏ ਤੇ ਉਹਨਾਂ ਦਾ ਪਿੰਡ ਵੀ ਤੁਹਾਨੂੰ ਵਿਖਾਲਦੇ ਆ। ਮਾਤਾ ਜੀ ਦੇ ਜਿਹੜੇ ਇੱਥੇ ਇੱਕ ਫੈਮਿਲੀ ਰਹਿ ਵੀ ਗਈ ਸੀ, ਉਹਨਾਂ ਨਾਲ ਵੀ ਮਿਲਾਨੇ ਆ। ਉਹਨਾਂ ਦਾ ਤਾਲੁਕ ਸੀ ਪਿੰਡ ਮਲਕਪੁਰ, ਤਹਿਸੀਲ ਸ਼ਕਰਗੜ੍ਹ, ਜ਼ਿਲ੍ਹਾ ਨਾਰੋਵਾਲ। ਤੇ ਉਹਨਾਂ ਨੇ ਜਿਸ ਤਰ੍ਹਾਂ ਕਿ ਇੱਕ ਵੀਡੀਓ ਵੀ ਬਣਾਈ, ਇੰਟਰਵਿਊ ਦਿੱਤਾ ਵਿਰਸਾ ਤੇ ਵਰਤਮਾਨ ਚੈਨਲ ਨੂੰ ਕਿ ਜੀ ਸਾਡਾ ਪਿੰਡ ਮਲਕਪੁਰ ਸੀ ਤੇ ਅਸੀਂ ਉੱਥੋਂ ਉੱਠ ਕੇ ਆਏ ਸਾਂ। ਤੇ ਉੱਥੇ ਜਾ ਕੇ ਪੁੱਛਦੇ ਆ ਕਿ ਖਾਨਦਾਨ 1947 ਵੇਲੇ ਇੱਥੋਂ ਕਿਉਂ ਨਹੀਂ ਸੀ ਗਿਆ, ਤੇ ਫਿਰ ਜੇ ਗਿਆ ਤੇ ਕਿਉਂ ਗਿਆ, ਤੇ ਜਿਹੜਾ ਖਾਨਦਾਨ ਦਾ ਇੱਕ ਫਰਦ ਇਹਨਾਂ ਦਾ ਇੱਥੇ ਰਹਿ ਗਿਆ ਉਹ ਇਸ ਵੇਲੇ ਹਿੰਦੂ ਹੀ ਹੈ ਜਾਂ ਮੁਸਲਮਾਨ ਹੈ। ਇਹ ਸਾਰੀਆਂ ਚੀਜ਼ਾਂ ਦੀ ਅਸੀਂ ਵੰਡ ਕਰਨੇ ਉਹ ਪਿੰਡ 'ਚ ਜਾ ਕੇ। ਤੇ ਆ ਰਸਤੇ 'ਚ ਮੈਂ ਜਾ ਰਿਹਾ ਸਾਂ ਤੇ ਜਨਾਬ ਬੜਾ ਖੂਬਸੂਰਤ ਸਟਾਲਾ ਏ। ਇੱਕ ਦੋਸਤ ਮੇਰਾ ਇੱਥੇ ਭਾਈ ਉਹ ਵੱਢ ਰਿਹਾ ਸੀ। ਕੀ ਨਾਂ ਤੁਹਾਡਾ? ਫਾਹਦ। ਤੇ ਫਾਹਦ ਨੂੰ ਮੈਂ ਆਖਿਆ ਕਿ ਮੈਨੂੰ ਵੀ ਬਣਾ, ਮੈਂ ਵੀ ਵੱਡਾ। ਅਸੀਂ ਵੀ ਜਨਾਬ ਪੰਜਾਬੀ ਹੈਗੇ ਆ ਤੇ ਲੇਕਿਨ ਆਫ ਕੋਰਸ ਮੇਰਾ ਇਹ ਤਜਰਬਾ ਨਹੀਂ ਹੈਗਾ, ਲੇਕਿਨ ਮੈਂ ਕੋਸ਼ਿਸ਼ ਕੀਤੀ ਹੈ। ਅਸਲ ਟਾਰਗੇਟ ਹੈ ਕਿ ਕੁਸ਼ਨਿਆ ਦੇਵੀ ਸਾਹਿਬਾ ਜਿਹੜੀ ਕਿ ਮਾਤਾ ਜੀ ਨੇ ਇੰਡੀਆ ਦੇ ਵਿੱਚ, ਉਹਨਾਂ ਦਾ ਘਰ ਲੱਭਣਾ, ਉਹਨਾਂ ਦੇ ਬਜ਼ੁਰਗਾਂ ਜਿਹੜੇ ਇੱਥੇ ਰਹਿ ਗਏ ਨੇ ਉਹਨਾਂ ਨਾਲ ਗੱਲ ਕਰਨੀ, ਤੇ ਸਾਰੀ ਤੁਹਾਨੂੰ ਜਾਣਕਾਰੀ ਐਸੇ ਵੀਡੀਓ 'ਚ ਮਿਲੇਗੀ। ਵੀਡੀਓ ਨੂੰ ਆਖਰ ਤੱਕ ਵੇਖੋਗੇ ਤੇ ਤੁਹਾਨੂੰ ਫਿਰ ਮਜ਼ਾ ਆਏਗਾ ਕਿ ਕੀ ਪਿਆਰ ਮੁਹੱਬਤ ਵਾਲੀਆਂ ਚੀਜ਼ਾਂ ਅਸੀਂ ਬਣਾਉਂਦੇ ਆ। ਇਹ ਲਿਖਿਆ ਜੀ ਬੁਨਿਆਦੀ ਮਰਕਜ਼ ਸਿਹਤ ਮਲਕਪੁਰ, ਜ਼ਿਲ੍ਹਾ ਨਾਰੋਵਾਲ। ਇਹ ਹਸਪਤਾਲ ਵੀ ਛੋਟਾ ਜਿਹਾ ਇੱਥੇ ਬਣਿਆ ਹੈ, ਠੀਕ ਹੈ ਨਾ। ਤੇ ਇਹ ਆ ਗਿਆ ਪਿੰਡ ਪਿੱਛੇ ਮਲਕਪੁਰ। ਲੋ ਜੀ, ਇਹ ਡੇਰਾ ਹੈਗਾ ਏ ਜਿੱਥੇ ਅਸੀਂ ਬੈਠੇ ਸਾਂ, ਭਾਈ ਟੀਪੂ ਦਾ ਡੇਰਾ, ਚਾਚੇ ਇਬਰਾਹਿਮ ਦਾ ਡੇਰਾ। ਇਬਰਾਹਿਮ ਦਾ ਡੇਰਾ ਨਾਲ ਮਤਲਬ ਆਪਣਾ ਇਸਮਾਇਲ, ਹਾਂਜੀ, ਤਾਜ, ਚਾਚਾ ਗੌਂਸ, ਅੱਛਾ ਉਹਨਾਂ ਦਾ ਨਾਂ ਦੱਸੋ। ਵਾਹ ਜੀ ਵਾਹ, ਵਾਹ ਜੀ। ਅੱਛਾ, ਤੇ ਇੱਥੋਂ ਇਸ਼ਾਰਾ ਕਰਕੇ ਦੱਸੋ ਕਿ ਉਹ ਤੁਹਾਡੇ ਘਰ ਕਿੱਥੋਂ ਸ਼ੁਰੂ ਹੁੰਦੇ ਹਨ? ਇੱਥੋਂ ਹੀ ਆਓ ਤੁਹਾਨੂੰ ਦੱਸਣੇ ਆ। ਲੋ ਜੀ ਦੋਸਤੋ, ਇਹ ਜਨਾਬ ਚਾਚਾ ਨਜ਼ੀਰ ਸਾਡੇ ਨਾਲ, ਤੇ ਇਹ ਜਿਹੜੇ ਹੁਣ ਘਰ ਇੱਥੋਂ ਸ਼ੁਰੂ ਹੋਣ ਲੱਗੇ ਨਾ, ਭਾਈ ਟੀਪੂ ਵੀ ਨਾਲ ਹੀ ਨੇ। ਤੇ ਇਹ ਦੱਸਨੇ ਕਿ ਜੀ ਜਿਹੜੀ ਹੈਗੀ ਸਨ ਬਜ਼ੁਰਗ ਮਾਤਾ ਜੀ ਕਿਸ਼ਨਿਆ ਦੇਵੀ, ਉਹਨਾਂ ਦੇ ਟੱਬਰਾਂ ਦੇ ਜਿਹੜੇ ਘਰ ਸਨ ਇੱਥੋਂ ਸ਼ੁਰੂ ਹੋ ਜਾਂਦੇ ਨੇ। ਇਹ ਸ਼ੁਰੂ ਹੁੰਦੇ ਨੇ ਇੱਥੋਂ ਜਨਾਬ। ਵਾਹ ਜੀ ਵਾਹ। ਤੇ ਇਹ ਕੀ ਆਪਣਾ ਇੱਥੇ ਆ ਜਿਹੜਾ ਕੱਚੇ ਘਰ ਹੁੰਦੇ ਹਨ ਉਸ ਦੌਰ 'ਚ? ਬਿਲਕੁਲ ਕੱਚੇ। ਲੋ ਜੀ, ਕੱਚੇ ਘਰ ਹੁੰਦੇ ਸਨ ਉਦੋਂ। ਖੈਰ ਸਾਰੇ ਪਿੰਡਾਂ ਦੇ ਪਿੰਡ ਹੀ ਕੱਚੇ ਹੁੰਦੇ ਸਨ। ਹਾਂਜੀ, ਪਿੰਡਾਂ ਦੇ ਪਿੰਡ ਹੀ ਕੱਚੇ। ਤੇ ਇਹ ਫਿਰ ਜਿਹੜਾ ਨਾ ਹੁਣ ਤੁਸੀਂ ਇਸ ਜਗ੍ਹਾ ਦੇ ਵਿੱਚ ਉਹ ਸੀ ਸਾਰੇ। ਇੱਥੇ ਕੀ ਸੀ? ਉਹਨਾਂ ਦੇ ਘਰ ਸੀ ਸਾਰੇ। ਅੱਛਾ, ਇੱਥੇ ਘਰ ਸਨ। ਇਹ ਘਰ ਸਾਰੇ ਉਹਨਾਂ ਦੇ ਸੀ। ਅੱਗੇ ਘਰ ਸਾਡਾ ਹੀ ਆ, ਉਹ ਸ਼ੁਰੂ ਤੋਂ ਹੀ ਰਿਹਾ। ਵਾਹ ਜੀ। ਅੱਛਾ, ਇਹ ਸੀ ਜਨਾਬ। ਅਜੇ ਜਗ੍ਹਾ ਤੇ ਬੜੀ ਸੀ, ਅਜੇ ਪਿੱਛੇ ਜਗ੍ਹਾ ਜਿਹੜੀ ਹੈ ਨਾ ਉਹ ਦਿੱਤੀ ਗਈ ਹੈ ਨਾ। ਹਜ਼ਾਰੀ ਬਾਅਦ ਫਿਰ ਟੁਰ ਗਏ ਜਦੋਂ। ਹਾਂਜੀ ਹਾਂਜੀ ਹਾਂਜੀ, ਠੀਕ ਹੈ। ਹਾਂ। ਵਾਹ ਜੀ ਵਾਹ। ਲਓ ਜੀ, ਇਹ ਦੇਖੋ ਨਾ, ਹਾਂ ਇਹ ਜਗ੍ਹਾ ਹੈ ਇਹ ਉਹ ਹੀ। ਜਗ੍ਹਾ ਆ ਗਈ। ਬਿਲਕੁਲ ਦੋਸਤੋ, ਵਕਤ ਲੰਘ ਗਿਆ। ਐਬੀ ਕਹਿੰਦੇ ਉਹਨਾਂ ਦੀ, ਅਸੀਂ ਜਨਾਬ ਉਹਨਾਂ ਨੂੰ ਸਿਰਫ ਯਾਦਾਂ ਹੀ ਵਹਾ ਸਕਦੇ। ਐਬੀ ਉਹਨਾਂ ਦੀ ਜਗ੍ਹਾ ਹੁੰਦੀ ਸੀ। ਇਹ ਜਿਹੜੀ ਜਗ੍ਹਾ ਐਬੀ ਉਹਨਾਂ ਦੀ ਹੁੰਦੀ ਸੀ। ਠੀਕ ਹੈ, ਕੱਚੀ ਹੁੰਦੀ। ਹਾਂ, ਉਸ ਟਾਈਮ ਕੱਚੀਆਂ, ਅਸੀਂ ਤੇ ਚਲੋ ਛੋਟੇ ਸੀ, ਅਸੀਂ ਸੁਣਦੇ ਹੁੰਦੇ ਸੀ। ਐਬੀ ਉਹਨਾਂ ਦੀਆਂ ਸੀ। ਇਹ ਦੁਕਾਨ ਤੇ ਬਾਅਦ ਹੀ ਹੋਣੀ ਹੈ ਨਾ? ਦੁਕਾਨ ਬਾਅਦ ਦੀ ਹੈ, ਐਬੀ ਉਹਨਾਂ ਦੀਆਂ ਜਗ੍ਹਾ ਇੱਥੇ ਹੀ ਸੀ। ਇਹ ਚਾਚੇ ਨਜ਼ੀਰ ਹੁਣਾਂ ਦੀਆਂ ਤੇ ਉਹਨਾਂ ਦੀਆਂ ਆਪਸ ਇਹ ਦੱਸ ਦੇਣਾ ਵੀ ਇਹ ਜਿਹੜੀ ਸਾਡੀ ਜਗ੍ਹਾ ਕਿਹੜੀ? ਇਹ ਅੱਛਾ, ਉੱਥੋਂ ਲੈ ਕੇ ਕੋਨੇ ਤੋਂ ਲੈ ਕੇ ਤੇ ਇਹ ਸਾਡੀ ਜਗ੍ਹਾ ਪੇ ਨਜ਼ੀਰ ਦੀ, ਦੀਨ ਮੁਹੰਮਦ ਦੀ। ਠੀਕ ਹੈ, ਹਾਂ, ਬਿਲਕੁਲ ਇਹ ਸਾਡਾ ਉਹ ਸਾਡਾ ਚਾਚਾ ਸੀ, ਪਿਓ ਸਾਡਾ ਉਹਨਾਂ ਲਾਇਆ। ਇਸ ਤਰ੍ਹਾਂ ਸਾਰੇ ਭੈਣ ਭਰਾ ਹੀ ਸੀ। ਬਿਲਕੁਲ ਠੀਕ ਹੈ। ਹਾਂ, ਬਿਲਕੁਲ ਸਾਰੀ ਬਾਤ ਜੀ। ਹਾਂ, ਇਹੋ ਜਗ੍ਹਾ ਸੀ। ਲਓ ਜੀ,
ਇਹ ਸਾਨੂੰ ਇਹ ਪੂਰਾ ਗਲੀਆਂ ਮਲਕਪੁਰ ਪਿੰਡ ਹੈਗਾ ਜਨਾਬ, ਇਹ ਨੈਣਾਕੋਟ ਦੇ ਕੋਲ ਪਿੰਡ ਹੈਗਾ ਤੇ ਇਹ ਜਨਾਬ ਤੁਹਾਨੂੰ ਵਿਖਾਏ ਜਾ ਰਹੇ ਨੇ ਉਹ ਇਹ ਜਿਹੜਾ ਨਾ ਏਰੀਆ ਇਹ ਜਿਹੜਾ ਹੈਗਾ ਨਾ ਤੁਹਾਨੂੰ ਵਿਖਾਇਆ ਜਾ ਰਿਹਾ, ਠੀਕ ਹੈ ਨਾ। ਦੇਖੋ ਦੋਸਤੋ ਹੁਣ ਇੱਥੇ ਕੱਚੇ ਘਰ ਹੁੰਦੇ ਸਨ ਕਿਉਂਕਿ ਵਕਤ ਦੇ ਨਾਲ ਨਾਲ ਤੇ ਲੇਕਿਨ ਹੁਣ ਜਿਹੜਾ ਨਾ ਉਹ ਚੇਂਜ ਹੋ ਗਿਆ ਕੰਮ ਸਾਰਾ ਕੁਝ, ਲੇਕਿਨ ਅੱਜ ਵੀ ਜਨਾਬ ਇਹ ਚੀਜ਼ਾਂ ਇੱਥੇ ਮੌਜੂਦ ਹੈਗੀਆਂ ਨੇ। ਲੋ ਜੀ ਮਾਤਾ ਜੀ ਕੁਸ਼ਨਿਆ ਦੇਵੀ, ਇਹ ਜਿਹੜਾ ਏਰੀਆ ਨਾ ਇਹ ਇੱਥੇ ਤੁਹਾਡੇ ਜਿਹੜੇ ਨੇ ਘਰ ਹੁੰਦੇ ਹਨ ਔਰ ਉਮੀਦ ਹੈ ਕਿ ਤੁਸੀਂ ਪਛਾਣ ਵੀ ਲਓਗੇ। ਇੱਥੇ ਜਿਹੜੇ ਲਾਗੇ ਜਾ ਕੇ ਕਿਹਦੇ ਘਰ ਹੁੰਦੇ ਨੇ ਐਸੇ ਲੱਗੇ ਦੱਸੋ ਕਿ ਇੱਥੇ ਮੁਸਲਮਾਨ? ਹਾਂ ਸਾਰੇ ਆਪਣੇ ਸਾਰੇ ਇਹ ਮੁਸਲਮਾਨਾਂ ਦੇ ਹੀ ਤੋੜ ਘਰ ਹੀ ਤੇ ਇੱਧਰ ਨਾਲ ਅੱਛਾ ਇਹ ਕੀ ਵਡੇਰਿਆਂ ਦੇ ਨਾਂ ਕਿਸੇ ਦੱਸੋ ਨਾ ਇੱਥੇ ਇਹਨਾਂ ਸਾਰਿਆਂ ਦੇ ਕੋਈ ਕਿਸੇ ਮੁਸਲਮਾਨ ਜਿਹੜੇ ਨੇ ਗਵਾਂਢੀ? ਆਹੋ ਸਾਰਿਆਂ ਦਾ ਨਾਂ ਇੱਕ ਨੂਰ ਸੀ, ਸ਼ਰੀਫ ਸੀ, ਕਰੀਮ ਸੀ, ਠੀਕ ਹੈ ਗਣੀ ਸੀ, ਠੀਕ ਹੈ ਹਾਂਜੀ। ਇਹ ਉਸਨਾਂ ਦੇ ਵੱਡੇ ਦੇ ਜਿਹੜੇ ਬਾਬਾ ਖੈਰਾ ਸੀ, ਠੀਕ ਹੈ ਬਰਗਦ ਸੀ, ਇਹ ਸਾਰੇ ਕੀਮਾ ਬਾਬਾ ਕੀਮਾ ਤੇ ਅੱਗੇ ਸੀ ਨਾ, ਮੈਂ ਗੱਲ ਕਰਨਾ ਪਿਆ ਇੱਥੋਂ ਲੈਣ ਚੋਂ ਲੈ ਕੇ। ਠੀਕ ਹੈ ਉਹ ਸਾਰੇ ਜਿਹੜੇ ਸੀ ਨਾ ਫਰੋਜ਼ ਸੀ। ਤੇ ਇੱਥੇ ਕਿਤੇ ਕੋਈ ਖੁਈ ਸ਼ੁਈ ਵੀ ਹੁੰਦੀ ਸੀ? ਖੂਹ ਜੀ ਉੱਧਰ ਜਾ ਗਏ, ਪਾਣੀ ਕਿੱਥੋਂ ਪੀਂਦੇ ਹੁੰਦੇ ਆ? ਉਹ ਅਗਲਾ ਉਹ ਪਰਲੇ ਮਹੱਲੇ ਆ। ਮਿੱਠਾ ਖੂਹ ਹੁੰਦਾ ਸੀ ਪਾਣੀ? ਹਾਂ ਬਿਲਕੁਲ ਠੀਕ ਹੈ। ਤੇ ਇੱਥੇ ਇਹ ਸਾਰਾ ਏਰੀਆ ਜਿਹੜਾ ਨਾ ਉਹਨਾਂ ਦੇ ਘਰ ਇੱਥੇ ਕੱਚੇ ਹੁੰਦੇ ਸੀ ਹਾਂਜੀ ਸਾਰੇ ਹੀ ਕੱਚੇ ਹੀ ਸੀ ਉਦੋਂ ਜੀ। ਕੱਚੇ ਹੀ ਸਨ? ਹਾਂ ਠੀਕ ਹੋ ਗਿਆ। ਹਾਂ ਸਾਰੇ ਕੱਚੇ। ਤੇ ਆਪਣਾ ਤੁਸੀਂ ਜਿਹੜੇ ਇੱਥੇ ਹੁਣ ਕਿੰਨੇ ਫੈਮਿਲੀ ਰਹਿ ਗਈਆਂ ਜਿਹੜੀਆਂ ਉਦੋਂ ਨਿਹਨ ਗਈਆਂ? ਅਸੀਂ ਸਿਰਫ ਸਾਡੀ ਫੈਮਿਲੀ ਰਹਿ ਗਈ ਸੀ। ਅੱਛਾ ਹਾਂ ਤੇ ਜਾਂ ਇੱਕ ਇਹ ਫੈਮਿਲੀ ਸੀ, ਇਹ ਸਨ ਇਹ 80 82 ਚ ਗਈ ਹੈ। ਇਧਰ ਨੂੰ ਕਰ ਲੂੰ। ਹਾਂ 80 82 ਚ ਇਹ ਫੈਮਿਲੀ ਗਈ ਹੈ। ਅੱਛਾ ਸਿਰਫ 2 ਘਰ ਸੀ ਸਾਡੇ। ਤੇ ਤੁਸੀਂ ਆਪਣਾ ਪੂਰਾ ਨਾਂ ਕੀ ਦੱਸਿਆ? ਨਜ਼ੀਰ ਅਹਿਮਦ ਆ ਮੇਰਾ ਨਾਮ। ਨਜ਼ੀਰ ਅਹਿਮਦ ਸਾਹਿਬ। ਅੱਛਾ ਤੇ ਤੁਹਾਡਾ ਪੁਰਾਣਾ ਨਾਂ ਕੀ ਸੀ? ਪਹਿਲਾ ਯਾਰ ਮੈਨੂੰ ਆਪ ਨਹੀਂ ਪਤਾ ਪਹਿਲਾ ਕਿਹੜਾ ਨਾਂ ਸੀ, ਐਵੇਂ ਬੰਦਾ ਝੂਠ ਮਾਰਿਆ। ਬਾਰਾ ਚਲੋ ਹੁਣ ਉਧਰ ਚੱਲਦੇ ਦੁਬਾਰਾ ਤੇ ਅਸੀਂ ਉਹਨਾਂ ਗੱਲ ਕਰਦੇ ਆ ਜਾਓ। ਖਲੋਤੇ ਦਾ। अस्सलाम वालेकुम दोस्तों, मैं औरंगजेब बेग और ਇਸ ਵੇਲੇ ਬੈਠਾ ਵਾਂ ਪਿੰਡ ਮਲਕਪੁਰ, ਤਹਿਸੀਲ ਸ਼ਕਰਗੜ੍ਹ ਤੇ ਜ਼ਿਲ੍ਹਾ ਨਾਰੋਵਾਲ ਤੇ ਥਾਣਾ ਨੂਰਕੋਟ। ਤੇ ਇਹ ਉਹੀ ਪਿੰਡ ਹੈ ਜਿਹਦੇ ਵਿੱਚ ਤੁਹਾਨੂੰ ਅੱਗੇ ਤੁਸੀਂ ਇੱਕ ਵੀਡੀਓ ਦਾ ਕਲਿੱਪ ਸੁਣਿਆ ਹੈ ਕਿ ਇੱਕ ਸਾਡੀ ਮਾਤਾ ਜੀ ਜਿਨ੍ਹਾਂ ਦਾ ਨਾਂ ਕੁਸ਼ਨਿਆ ਦੇਵੀ, ਹਿੰਦੂ ਬਰਾਦਰੀ ਨਾਲ ਉਹਨਾਂ ਦਾ ਤਲਕ, ਉਹ ਫਿਰ 1947 ਵੇਲੇ ਉਹਨਾਂ ਦਾ ਪਰਿਵਾਰ ਇਸ ਪਿੰਡ ਤੋਂ ਨਹੀਂ ਸੀ ਗਿਆ। ਪਿੰਡ ਵਾਲੇ ਜਿਹੜੇ ਮੁਸਲਮਾਨਾਂ ਦਾ ਇਹ ਪਿੰਡ ਸੀ ਤੇ ਉਹਨਾਂ ਆਖਿਆ ਕਿ ਤੁਹਾਡੀ ਬਹਾਲ ਵੀ ਕੋਈ ਨਹੀਂ ਵਹਿੰਦਾ ਤੇ ਤੁਸੀਂ ਨਾ ਜਾਓ। ਲਿਹਾਜ਼ਾ ਵਾਕਈ ਫਿਰ ਉਹ ਖਾਨਦਾਨ ਜਿਹੜੇ ਸਨ ਉਹ ਇੱਥੋਂ ਨਹੀਂ ਸਨ ਗਏ, ਇੱਥੇ ਹੀ ਰਹੇ ਸਨ। ਫਿਰ ਉਸ ਤੋਂ ਬਾਅਦ ਉਹ ਜਨਾਬ ਕੋਈ 20 ਸਾਲਾਂ 22 ਸਾਲਾਂ ਬਾਅਦ ਇੱਥੋਂ ਗਏ ਨੇ। ਤੇ ਅੱਜ ਮੈਂ ਫਿਰ ਜਨਾਬ ਮਾਈ ਸਾਹਿਬਾਂ ਨੂੰ ਉਹਨਾਂ ਦਾ ਪਿੰਡ ਵੀ ਬਹਾਲਣਾ ਵਾ ਤੇ ਉਹਨਾਂ ਦੇ ਕੁਝ ਜਿਹੜੇ ਜੀ ਇੱਥੇ ਰਹਿ ਗਏ ਉਹਨਾਂ ਨਾਲ ਵੀ ਗੱਲਬਾਤ ਕਰਨੇ ਆ। ਤੇ ਵੀਡੀਓ ਦੇ ਨਾਲ ਤੁਸੀਂ ਜੁੜੀ ਰਹੋ, ਬੜੀ ਮਜ਼ੇਦਾਰ ਔਰ ਪਿਆਰ ਮੁਹੱਬਤ ਵਾਲੀ ਵੀਡੀਓ ਹੈ ਤਾਂ ਕਿ ਤੁਹਾਨੂੰ ਪਤਾ ਚੱਲੇ ਕਿ ਅੱਜ ਜਿਹੜਾ ਮਲਕਪੁਰ ਪਿੰਡ ਹੈ ਉੱਥੇ ਜਿਹੜੇ ਵਾਸੀ ਨੇ ਉਹ ਉਹਨਾਂ ਦੇ ਬਾਰੇ 'ਚ ਜਿਹੜੇ ਇੱਥੋਂ ਚਲੇ ਗਏ ਨੇ ਉਹਨਾਂ ਦੇ ਬਾਰੇ 'ਚ ਕੀ ਆਂਦੇ ਨੇ ਤੇ ਇਹਨਾਂ ਦੇ ਘਰ ਕੋਠੇ ਕਿੱਥੇ ਹੁੰਦੇ ਹਨ। ਤੁਹਾਨੂੰ ਉਹ ਵੀ ਜਗ੍ਹਾ ਬਹਾਲਾਂਗਾ ਜਿੱਥੇ ਇਹ ਮਾਂ ਜੀ ਕੁਸ਼ਨਿਆ ਦੇਵੀ ਔਰ ਇਹਨਾਂ ਦੇ ਟੱਬਰ ਦੇ ਜਿਹੜੇ ਘਰ ਹੁੰਦੇ ਸਨ। ਤੇ ਸਾਡੇ ਨਾਲ ਇਸ ਵੇਲੇ ਬਜ਼ੁਰਗ ਮੌਜੂਦ ਨੇ। ਚਾਚਾ ਜੀ ਕੀ ਨਾਂ ਹੈ? ਨਜ਼ੀਰ ਅਹਿਮਦ ਆ ਜੀ ਮੇਰਾ ਨਾਮ। ਤੇ ਵਾਲਦ ਸਾਹਿਬ ਦਾ ਕੀ ਨਾਂ ਸੀ? ਦੀਨ ਮੁਹੰਮਦ। ਤੇ ਅਸੀਂ ਇਸ ਵੇਲੇ ਕਿੱਥੇ ਬੈਠੇ ਹਾਂ? ਮਲਕਪੁਰ। ਮਲਕਪੁਰ। ਤੁਹਾਨੂੰ ਇੱਕ ਮੈਂ ਵੀਡੀਓ ਸੁਣਾਈ ਹੈ ਮਾਤਾ ਜੀ ਕੁਸ਼ਨਿਆ ਦੇਵੀ ਦੀ ਤੇ ਤੁਸੀਂ ਵੀ ਸੁਣੀ ਹੈ ਤੇ ਇਸ ਫੈਮਿਲੀ ਨੂੰ ਜਾਣਦੇ ਹੋ? ਆਹੋ ਜੀ ਬਿਲਕੁਲ, ਇਹਨੂੰ ਤਾਂ ਛੱਲਿਆਂ ਨੂੰ ਤਾਂ ਜਾਣਦੇ ਅਸੀਂ। ਇਹ ਤੁਹਾਡੇ ਕੋਲ ਰਿਸ਼ਤੇਦਾਰ ਲੱਗਦੇ ਸਨ? ਹਾਂ ਬਿਲਕੁਲ, ਸਾਡੇ ਜੀ ਸਾਡੀ ਚਾਚੇ ਦੀ ਕੁੜੀ ਲੱਗਦੀ ਹੈ। ਤੇ ਮੈਨੂੰ ਥੋੜਾ ਜਿਹਾ ਪਹਿਲਾਂ ਕਲੀਅਰ ਕਰ ਦਿਓ ਕਿ ਤੁਸੀਂ 1947 ਵੇਲੇ ਜਦੋਂ ਵੰਡ ਹੋਈ ਹੈ ਤੇ ਤੁਹਾਡਾ ਉਦੋਂ ਮਜ਼ਹਬ ਕਿਹੜਾ ਸੀ? ਸਾਡਾ ਮਜ਼ਹਬ ਹਿੰਦੂ ਹੀ ਸੀ ਉਦੋਂ। ਤੁਸੀਂ ਯਾਨੀ ਕਿ ਮੈਂ ਤਾਂ ਸਰ ਕਲੀਅਰ ਹੋ ਜਾਣਾ ਕਿ ਤੁਹਾਡੀ ਚਾਚੇ ਦੀ ਕੁੜੀ ਲੱਗਦੀ ਹੈ ਤੇ ਤੁਸੀਂ ਵੀ ਉਦੋਂ ਜਿਹੜਾ ਤੇ ਫਿਰ ਤੁਸੀਂ ਕਿਦੋਂ ਇਸਲਾਮ ਕਬੂਲ ਕੀਤਾ? ਫਿਰ ਅਸੀਂ 65 ਚ ਇਸਲਾਮ ਕਬੂਲ ਕੀਤਾ। ਤੇ ਉਦੋਂ ਇਹ ਕੁਸ਼ਨਿਆ ਦੇਵੀ ਹੋਰੀ ਇੱਥੇ ਹੀ ਸਨ? ਹਾਂ ਉਦੋਂ ਇਹ 65 ਚ ਹੀ ਗਿਆ ਜਾਂਦੇ ਮੈਂ 65 ਤੋਂ ਮਗਰੋਂ। ਅੱਛਾ ਜੰਗਾਂ ਦੇ ਦੌਰਾਨ ਹੀ ਗਏ ਨੇ। ਤੇ ਮੈਨੂੰ ਇਹ ਦੱਸੋ ਕਿ ਇਹ ਹੁਣ ਜਿਹੜੀ ਹੈਗੀ ਇਹਨਾਂ ਤੇ ਕੋਈ ਤੁਹਾਨੂੰ ਜੀਆਂ ਦਾ ਪਤਾ ਕਿ ਜਿਹੜੀ ਮਾਤਾ ਜੀ ਕੁਸ਼ਨਿਆ ਦੇਵੀ ਹੈ ਇਹ ਕੌਣ ਸੀ, ਇਹਨਾਂ ਦੇ ਕੌਣ ਮਾਂ ਦਾ ਨਾਂ ਆ? ਹਾਂ ਇਹ ਜਿਹੜੀ ਇਹਦੀ ਮਾਤਾ ਸੀ ਨਾ ਉਹਦਾ ਨਾਂ ਸੀ ਦੁਰਗੀ। ਬਿਲਕੁਲ। ਤੇ ਜਿਹੜਾ ਇਹਦੇ ਵਾਲਿਦ ਸਾਹਿਬ ਸੀ ਉਹਦਾ ਨਾਂ ਸੀ ਕੱਲੂ। ਹਾਂ ਠੀਕ ਹੈ। ਜਿਹੜੀ ਦਾਦੀ ਸੀ ਨਾ ਉਹਦਾ ਨਾਂ ਸੀ ਪਰੌਣੀ। ਵਾਹ ਜੀ, ਇਸ ਨੇ ਠੀਕ ਹੋ ਗਿਆ। ਤੇ ਤੁਸੀਂ ਉਦੋਂ ਕਿੱਡੇ ਕੁ ਸੋ ਜਦੋਂ ਇਹ ਗਏ ਨੇ ਤੋਂ? ਨਹੀਂ ਅਸੀਂ ਮਾਸ਼ਾਅੱਲਾ ਤਗੜੇ ਸੀ। ਪੂਰੀ ਸੰਭਾਲ ਹੈ? ਹਾਂਜੀ। ਤੇ ਕਿੱਧਰ ਨੂੰ ਇਹ ਗਏ ਸਨ? ਇਹ ਜਦੋਂ ਇਹ ਗਏ ਨਾ ਉਦੋਂ ਮੈਂ ਇੱਥੇ ਨਹੀਂ ਸੀ ਹੈਗਾ ਜੀ, ਮੈਂ ਗੁਜਰਾਂ ਵਾਲੇ ਸੀ। ਅੱਛਾ ਠੀਕ ਹੈ। ਤੇ ਫਿਰ ਇਹ ਜਦੋਂ ਇੱਥੇ ਰਹਿੰਦੇ ਹੁੰਦੇ ਸਨ ਤੇ 47 ਵੇਲੇ ਤੁਹਾਡੇ ਵੱਡੇ ਸਿਰੇ? ਹਾਂ 47 ਵੇਲੇ ਸਾਡੇ ਵੱਡਿਆਂ ਨੂੰ ਪਤਾ 47 ਦਾ। ਤੁਹਾਡੀ ਤੇ ਪਦਾਇਸ਼ ਬਾਅਦ ਦੀ? ਹਾਂਜੀ।
ਤੇ ਉਂਝ ਬੜੇ ਪਿਆਰ ਮੁਹੱਬਤ ਨਾਲ ਇੱਥੇ ਸਾਰੇ ਰਹਿੰਦੇ ਹੁੰਦੇ ਨੇ। ਬੜੇ ਸਾਰੇ ਪਿਆਰ ਮੁਹੱਬਤ ਨਾਲ ਜੀ, ਕੋਈ ਗੱਲ ਨਹੀਂ ਸੀ, ਕੋਈ ਬਾਤ ਨਹੀਂ। ਇਹ ਕਿਉਂਕਿ ਗਏ ਨਾ ਆਪਣੀ ਮਰਜ਼ੀ ਨਾਲ ਹੀ ਗਏ ਨਾ, ਆਪਣੀ ਖੁਸ਼ੀ ਨਾਲ ਗਏ ਨਾ, ਕੋਈ ਇਹਨਾਂ ਨੂੰ ਤੰਗੀ ਨਹੀਂ ਸੀ। ਹਰ ਬੰਦਾ ਨਾਲ, ਕੋਈ ਇਹ ਫਰਕ ਹੀ ਨਹੀਂ ਸੀ ਸਮਝਦਾ ਇੱਕ ਦੂਸਰਾ ਬੰਦਾ। ਹੂੰ ਕੋਈ ਨਹੀਂ, ਉਹ ਆਪਣੀ ਖੁਸ਼ੀ ਖੁਸ਼ਾਈ ਨਾਲ ਹੀ ਗਏ ਦੇ ਨੇ। ਅੱਛਾ। ਕੋਈ ਕਿਸੇ ਦੀ ਉਡੋਪ ਨਹੀਂ ਸੀ ਇੱਥੇ, ਕੋਈ ਕਿਸੇ ਦਾ ਡਰ ਆਖੋ ਕੋਈ ਨਹੀਂ ਸੀ। ਸਾਰੇ ਪਿਆਰ ਮੁਹੱਬਤ ਨਾਲ ਹੀ ਚੱਲਦੇ ਸੀ। ਕਿ ਉਹਨਾਂ ਨੂੰ ਪਤਾ ਹੀ ਨਹੀਂ ਸੀ ਵੀ ਇਹ ਕੀ ਬਰਾਦਰੀ ਆ। ਚੌਧਰੀਆਂ ਨੂੰ ਵੀ ਨਹੀਂ ਪਤਾ ਵੀ ਇਹ ਕੀ ਸਾਡੀ ਬਰਾਦਰੀ ਆ। ਕੋਈ ਗੱਲ ਨਹੀਂ ਸੀ, ਬਹੁਤ ਪਿਆਰ ਮੁਹੱਬਤ ਕਰਦੇ ਸੀ ਸਾਰੇ। ਤੇ ਇਹ ਜਿਹੜੀ ਆਪਣਾ ਹੈਗੇ ਨੇ, ਇਹਨਾਂ ਨੇ ਨਾਂ ਲਿਆ ਆਪਣੇ ਵਾਲਦ ਸਾਹਿਬ ਦਾ, ਦਾਦੇ ਸਾਹਿਬ, ਹਾਂ, ਤੇ ਇਹ ਇੱਥੇ ਹੀ ਸੀ ਨਾ ਸਾਡੇ ਕੋਲ। ਆਹੋ, ਇੱਕੋ ਹੀ ਫੈਮਿਲੀ, ਇੱਕੋ ਹੀ ਘਰ ਸੀ, ਇਹ ਤੋੜ ਹੀ ਲੈਣ। ਤੇ ਆਪਣਾ ਜਿਹੜੇ ਹੈਗੇ ਨੇ, ਤੁਹਾਡਾ ਜਿਹੜਾ ਇੱਥੇ ਹੈ ਸੀ ਜੀਆ ਜੰਦ, ਉਹ ਕਿੰਨੇ ਘਰ ਇੱਥੇ ਰਹਿ ਗਏ ਨੇ? ਘਰ ਇੱਥੇ ਅਸੀਂ ਹੀ ਆ, ਇਕੱਲਾ ਰਹਿੰਦੇ ਪਏ। ਤੁਹਾਡੇ ਦਾਦਾ ਜੀ ਦਾ ਕੀ ਨਾਂ ਸੀ? ਇਹ ਸਾਡੇ ਦਾਦੇ ਦਾ ਨਾਂ ਤੇ 12 ਸੀ। ਠੀਕ ਹੈ। ਲੇਕਿਨ ਇਹ ਜਿਹੜੀ ਤੁਸੀਂ ਆਪਣਾ ਦੇਖੀਏ, ਤੁਹਾਡੀ ਭੈਣ ਹੀ ਲੱਗੀ, ਹਾਂਜੀ ਹਾਂਜੀ ਹਾਂਜੀ। ਤੇ ਕੋਈ ਮੈਸੇਜ ਇਹਨੂੰ ਦੇਣਾ ਚਾਹੋ, ਕੋਈ ਦਾਵਤ ਦੇਣਾ ਚਾਹੋ? ਕੋਈ ਗੱਲ ਨਹੀਂ ਜੀ, ਜਦੋਂ ਮਰਜ਼ੀ ਜੋ ਆ ਸਕਦੇ ਨੇ, ਜਿੱਥੇ ਦਿਲ ਚਾਹੇ ਮਿਲ ਸਕਦੇ ਨੇ, ਉਹੋ ਹੀ ਸਾਡਾ ਪਿਆਰ ਮੁਹੱਬਤ ਹੈ। ਜਦੋਂ ਦਿਲ ਚਾਹੇ ਮਿਲ ਸਕਦੇ ਹਾਂ, ਅਸੀਂ ਵੀ ਮਿਲ ਸਕਦੇ ਹਾਂ ਉਹਨਾਂ ਨੂੰ। ਤੇ ਵੀਡੀਓ ਤੁਸੀਂ ਵੇਖੀ ਹੈ, ਉਹਨਾਂ ਦੀ ਗੱਲਬਾਤ ਸੁਣੀ ਹੈ, ਕਿਹਦਾ ਲੱਗਿਆ? ਬਹੁਤ ਸੋਹਣਾ ਲੱਗਾ ਜੀ, ਬਹੁਤ ਸੋਹਣਾ। ਬੜਾ ਮਜ਼ਾ ਆਇਆ। ਹਾਂਜੀ, ਬੜਾ ਮਜ਼ਾ ਆਇਆ। ਤੇ ਕਰਤਾਰਪੁਰ ਬੁਲਾ। ਆਹ, ਨਹੀਂ ਤੁਸੀਂ ਭਾਜਾ ਆਪਣਾ ਨਾਮ ਦੱਸੋ। ਮੇਰਾ ਨਾਮ ਆ ਸ਼ਫਾਕ ਉਰਫ ਟਿੱਪੂ। ਅੱਛਾ ਟੀਪੂ ਭਾਈ, ਤੁਸੀਂ ਦੱਸੋ ਕਿ ਚਲੋ ਤੁਹਾਡੀ ਤੇ ਪੈਦਾਇਸ਼ ਬਾਅਦ ਦੀ ਹੈ, ਬਾਤ ਦੀ ਹੈ। ਲੇਕਿਨ ਤੁਸੀਂ ਮਾਂ ਜੀ ਨੂੰ ਕੀ ਪੈਗਾਮ ਦੇਣਾ ਚਾਹੁੰਦੇ ਹੋ? ਤੁਸੀਂ ਇਹ ਆ ਅਸੀਂ ਉਹ ਜ਼ਾਹਰ ਅਸੀਂ ਪਿਛਲਿਆਂ ਕੋ ਸੁਣਦੇ ਹੁੰਦੇ ਸੀ ਕਿ ਇੱਧਰ ਰਹਿੰਦੇ ਹੁੰਦੇ ਸੀ, ਤੇ ਜ਼ਾਹਰ ਹੈ ਕਿ ਬੜੀ ਖੁਸ਼ੀ ਹੋਈ ਹੈ ਵੀਡੀਓ ਦੇਖ ਕੇ। ਤੇ ਇਹ ਹੀ ਹੈ ਕਿ ਉਹ ਇੱਧਰ ਆਣ, ਅਸੀਂ ਵੈਲਕਮ ਕਰਾਂਗੇ ਉਹਨਾਂ ਨੂੰ, ਕਰਤਾਰਪੁਰ ਆਣ। ਤੇ ਇੱਥੇ ਜਿੱਥੇ ਅਸੀਂ ਬੈਠੇ ਆ, ਇਹ ਕਿਹੜਾ ਇਹ ਡੇਰਾ ਕੀ ਹੈ? ਇਹਨੂੰ ਕੀ, ਇਹ ਕਿੱਥੇ ਅਸੀਂ ਬੈਠੇ ਆ? ਹਾਂ, ਇਹ ਟਿੱਪੂ ਦਾ ਡੇਰਾ ਹੀ ਹੈ, ਮਲਕਪੁਰ। ਤੇ ਇੱਥੇ ਸੁਣਿਆ ਨਾਲ ਹੀ ਸਨ ਉਹਨਾਂ ਦੇ ਘਰ? ਹਾਂਜੀ ਹਾਂ ਨਾਲ। ਬਿਲਕੁਲ ਹੈ, ਘਰ ਉਹਨਾਂ ਦੇ ਹੀ, ਸਾਡੇ ਹੀ ਸਾਰੇ। ਅੱਛਾ, ਤੇ ਜ਼ਰਾ ਬਾਰੋ ਬਾਰ ਨਜ਼ਰ ਮਾਰੀ ਜਿੱਥੇ ਉਹਨਾਂ ਦੇ ਘਰ ਹੁੰਦੇ ਹਨ। ਹਾਂਜੀ ਹਾਂਜੀ ਬਿਲਕੁਲ ਬਿਲਕੁਲ। ਇਹ ਇਸ ਲਈ ਸਿਆਣੇ ਪਏ ਕਿ ਇੱਥੋਂ ਹੀ ਉੱਠਨੇ ਆ ਤਾਂ ਕਿ ਮਾਂ ਜੀ ਨੂੰ ਪਤਾ ਲੱਗ ਜਾਏ ਕਿ ਅੱਛਾ ਅੱਛਾ ਹਾਂ ਇਹ ਉਹ ਗਲੀਆਂ ਬਾਜ਼ਾਰ। ਉਹਨਾਂ ਨੂੰ ਉਹ ਦਿਖਾਣੇ ਆ ਜਿੱਧਰ ਉਹ ਰਹਿੰਦੇ ਹੁੰਦੇ ਸੀ, ਉਹ ਬਿਲਕੁਲ ਦਿਖਾ ਦਿੰਦੇ ਉਹਨਾਂ ਨੂੰ। ਕਿਉਂ ਜੀ ਭਾਟ? ਹਾਂ, ਕੋਈ ਗੱਲ ਨਹੀਂ। ਲਓ ਜੀ, ਅਸੀਂ ਹੁਣ ਚੱਲਦੇ ਆ ਤੇ ਮਾਤਾ ਜੀ ਨੂੰ ਥੋੜਾ ਜਿਹਾ ਪਿੰਡ ਉਹਨਾਂ ਦੇ ਘਰ ਜਿੱਥੇ ਹੁੰਦੇ ਸਨ, ਹੁਣ ਤੇ ਖੈਰ ਉਹ ਨਵੇਂ ਬਣ ਗਏ ਨੇ, ਢੱਟ ਗਏ ਹੋਣਗੇ, ਲੇਕਿਨ ਉਹ ਵਹਾਲਨੇ ਆ ਤਾਂ ਕਿ ਉਹਨਾਂ ਨੂੰ ਪਤਾ ਲੱਗ ਜਾਏ ਕਿ ਸਾਡਾ ਪਿੰਡ ਹੈ ਜਨਾਬ। ਉਹਨਾਂ ਨੂੰ ਸਰ ਜੀ ਪਤਾ ਹੈ ਕਿ ਆਪਣਾ ਉਮਾਈ ਉਹਨਾਂ ਨੂੰ ਉਧਰ ਕਿ ਇਬਰਾਹੀਮ ਦਾ ਡੇਰਾ ਜਿਹੜਾ ਇਬਰੇ ਦਾ, ਠੀਕ ਹੈ, ਸਾਡੇ ਦਾਦੇ ਜੀ ਦਾ ਨਾਂ ਸੀ, ਠੀਕ ਹੈ, ਉਹ ਬਿਲਕੁਲ ਸਮਝ ਜਾਣਗੇ ਉਹਦਾ ਨਾਂ ਕੀ ਆ। ਮੇਰੇ ਦਾਦੇ ਜੀ ਦਾ ਨਾਂ ਇਬਰਾਹੀਮ ਸੀ। ਤੇ ਤੁਹਾਡੇ ਘਰ ਵੀ ਕੋਲ ਹੀ ਸਨ ਇੱਥੇ? ਹਾਂਜੀ ਬਿਲਕੁਲ, ਨਾ ਇਹ ਕਿ ਨਜ਼ਦੀਕ ਹੀ ਆ ਬਿਲਕੁਲ। ਤੁਹਾਡਾ ਤੇ ਵੱਡਿਆਂ ਦਾ ਮਿਲਣ ਜੁਲਣ ਵੀ ਬੜਾ ਹਾਂ ਬਹੁਤ ਜ਼ਿਆਦਾ, ਵੱਡਿਆਂ ਦਾ ਬਹੁਤ ਜ਼ਿਆਦਾ ਹੀ ਇਹਨਾਂ ਨਾਲ ਪਿਆਰ। ਕਿਉਂ ਜੀ? ਹਾਂਜੀ ਬਿਲਕੁਲ, ਐਸ ਨਹੀਂ ਗੱਲ। ਲਓ ਜੀ, ਸਾਡੇ ਨਾਲ ਹੁਣ ਇੱਕ ਹੋਰ ਬਜ਼ੁਰਗ ਮੌਜੂਦ ਨੇ ਪਿੰਡ ਮਲਕਪੁਰ ਦੇ, ਤੇ ਉਹਨਾਂ ਦੇ ਜ਼ੁਬਾਨੀ ਹੀ ਇੱਕ ਤੇ ਉਹਨਾਂ ਦੇ ਬਾਰੇ ਵੀ ਪੁੱਛਨੇ ਆ, ਤੇ ਨਾਲੇ ਜਿਹੜੀ ਆ ਫੈਮਿਲੀ ਹੈਗੀ ਹੈ ਕੁਸ਼ਨਿਆ ਦੇਵੀ ਹੋਰਾਂ ਦੀ, ਇਹਦੇ ਬਾਰੇ ਵੀ ਪੁੱਛਨੇ ਆ। ਚਾਚਾ ਜੀ ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਅੱਛਾ, ਤੁਹਾਡਾ ਕੀ ਨਾਮ ਹੈ? ਨਸੀਰ ਅਹਿਮਦ। ਵਲਦ? ਤਾਜਦੀਨ। ਦਾਦਾ ਜੀ? ਹੁਸੈਨ ਬਖਸ਼। ਤੇ ਤੁਸੀਂ ਇਸ ਪਿੰਡ ਦੇ ਹੀ ਹੋ ਸ਼ੁਰੂ ਤੋਂ? ਇੱਥੇ ਦੇ ਰਿਹਾਸ਼ੀ ਹੈ। ਇੱਥੇ ਦੇ ਰਿਹਾਸ਼ੀ ਆ। ਤੇ ਇਹ ਜਿਹੜੀ ਮਾਂ ਜੀ ਕੁਸ਼ਨਿਆ ਦੇਵੀ, ਤੇ ਇਹਦੀ ਵਾਲਦਾ ਨਾਮ ਦੁਰਗਈ, ਤੇ ਪ੍ਰਾਹੁਣੀ ਦਾਦੀ, ਜਾਣਦੇ ਹੋ ਉਹਨਾਂ ਨੂੰ? ਦਾਦੀ ਪ੍ਰਾਹੁਣੀ ਜਾਣਦੇ ਹੋ ਉਹਨਾਂ ਨੂੰ? ਜਾਣਨੇ। ਕਿਹੋ ਜਿਹੇ ਲੋਕ ਸਨ? ਉਹ ਚੰਗੇ ਹੀ ਇੱਥੇ ਵਫਾਤ ਪਾਈ ਆ ਉਹਨਾਂ। ਕਿੰਨੇ? ਦਾਦੀ ਇਹਨਾਂ ਦੀ ਨੇ। ਅੱਛਾ, ਪ੍ਰਾਹੁਣੀ ਜਿਹੜੀ ਦਾਦੀ ਸੀ ਉਹ ਇੱਥੇ ਹੀ ਹੋ ਗਈ ਪੂਰੀ, ਇੱਥੇ ਹੀ ਹੋ ਗਈ। ਤੇ ਬਾਕੀ ਇਹਦੀ ਮਾਂ ਤੇ ਫਿਰ ਚਲੀ ਗਈ ਹੋਣੀ ਇੱਥੋਂ। ਹਾਂ। ਤੇ ਇਹ ਜਿਹੜੀ ਕੁਸ਼ਨਿਆ, ਇਹਨੂੰ ਵੀ ਛੋਟਿਆ ਵੇਖਿਆ ਤੁਸੀਂ? ਜਾਣ ਨਾ, ਇਹ ਨਹੀਂ ਅਸੀਂ ਪਛਾਣੀ ਵੀ, ਛੋਟੀ ਸੀ। ਛੋਟੀ ਸੀ, ਆਹੋ ਜੀ, ਲੇਕਿਨ ਇਹਦੀ ਵਾਲਦਾ ਤਾਂ ਪਤਾ ਪਿਓ ਦਾ? ਪਤਾ ਕੱਲੂ ਦਾ। ਅੱਛਾ, ਤੇ ਆਪਣਾ ਕਿਹਦਾ ਤੁਹਾਡਾ ਵਸੇਵਾ ਸੀ ਇੱਥੇ ਆਪਸ ਵਿੱਚ ਇਹਨਾਂ ਦੇ ਨਾਲ? ਸ਼ੁਰੂ ਤੋਂ ਸਾਡੇ ਨਾਲ ਹੀ ਰਹੇ, ਕੰਮ ਸ਼ਾਮ ਇਕੱਠਾ ਜੇ, ਉਹ ਇੱਧਰ ਉੱਧਰ ਉਹ ਵਿਚਾਰੇ ਮਜ਼ਦੂਰੀ ਕਰਦੇ ਸੀ ਅੱਛਾ, ਫਸਲਾਂ ਦੀ। ਤੇ ਇੱਥੋਂ ਪਤਾ ਕਿੱਧਰ ਨੂੰ ਗਏ ਸਨ ਫਿਰ, ਕਿਸ ਤਰ੍ਹਾਂ ਗਏ ਸਨ? ਕੋਈ ਹੈ ਕੋਈ ਚੇਤਾ? ਆਹੋ 71 ਚੋਂ ਚਲਾ ਗਏ ਨਾ। ਕਿੱਧਰ ਨੂੰ ਗਏ ਸਨ? ਬਾਰਡਰ ਇੰਡੀਆ ਨੂੰ। ਤੇ ਵਾਘੇ ਵੱਲੋਂ ਦੀ? ਵਾਗੇ ਵੱਲੋਂ। ਤੇ ਪਿੰਡ ਵਾਲੇ ਮਿਲ ਕੇ ਗਏ? ਹਾਂ, ਮਿਲ ਕੇ ਗਏ। ਅੱਛਾ, ਰੋਂਦੇ ਸੀ ਲੋਕ। ਤੇ ਜਾਣ ਲੱਗੇ ਰੋਂਦੇ ਹਨ, ਕੋਈ ਦਿਲ ਤੇ ਬੁਰਾ ਹੋਇਆ ਨਾ? ਆਹੋ ਜੀ, ਨਾ ਅਰਸਾ ਇੱਥੇ ਰਹਿਣਾ ਫਿਰ ਆਪਸ ਚ। ਅੱਛਾ, ਤੇ ਪਿੰਡ ਵਾਲੇ ਵੀ ਜਿਹੜੇ ਨੇ ਉਹ ਵੀ ਫਿਰ ਉਹਨੂੰ ਪਿਆਰ ਆਹੋ ਜੀ, ਹੈ ਪਰੇਸ਼ਾਨੀ ਸੀ, ਪਰ ਚਲ ਗਏ। ਹੂੰ। ਉਹਦੇ ਆਏ ਸੀ ਫਿਰ। ਤੇ ਉਂਝ ਕਦੀ ਨਹੀਂ ਸਮਝਿਆ ਕਿ ਹਿੰਦੂ ਨੇ ਜਾਂ ਮੁਸਲਮਾਨ? ਨਾ। ਅੱਛਾ। ਗੁਆਂਢੀ ਸੀ ਇੱਕ ਕਿਸਮ ਦੇ। ਹੂੰ। ਉਂਝ ਰੋਕਿਆ ਤੇ ਨਹੀਂ ਉਦੋਂ ਵੀ ਤੁਹਾਡੇ ਫਿਰ ਵੱਡਿਆਂ ਤੁਹਾਨੂੰ? ਨਾ ਕਿਸੇ ਨੇ ਨਹੀਂ ਰੋਕਿਆ, ਹਕੂਮਤ ਵੱਲੋਂ ਹੀ। ਨਹੀਂ, ਉਹਨਾਂ ਨੂੰ ਆਖਿਆ ਨਾ ਕਿ ਤੁਸੀਂ ਰਵੋ, ਤੁਹਾਨੂੰ ਕੋਈ ਨਹੀਂ ਜਾਂਦਾ? ਕੋਈ ਨਹੀਂ ਕਹਿੰਦਾ, ਨਾ ਇੱਥੇ ਕਿਹਾ ਕਿਸੇ ਨੇ ਉਹਨਾਂ ਨੂੰ। ਸਹੀ ਹੈ। ਤੇ ਇੱਥੇ ਮੜੀਆਂ ਛੜੀਆਂ ਵੀ ਹੁੰਦੀਆਂ ਸਨ? ਹੁੰਦੀਆਂ ਸੀ।
ਉਹਨਾਂ ਦੇ ਪੁਰਾਣੀ ਸ਼ਰਾਉਣੀ ਜਿਹੜੇ ਪਿਛਲੇ ਸੀ ਇੱਥੇ ਛੱਡਦੇ ਰਹੇ ਨਾ, ਅੱਛਾ, ਉਹ ਜਗ੍ਹਾ ਸੀ ਉਹਨਾਂ ਦੀ। ਵੱਖਰੀ ਜਗ੍ਹਾ ਸੀ, ਹਾਂ, ਠੀਕ ਹੈ। ਤੇ ਇਹ ਪਿੰਡ ਦੇ ਖੂਹੀਆਂ ਸ਼ੂਈਆਂ ਵੀ ਹੁੰਦੀਆਂ ਨੇ ਇਸ ਪਿੰਡ 'ਚ ਉਹਨਾਂ ਪਾਣੀ? ਦੀ ਵੱਖਰੇ ਸੀ। ਉਹਨਾਂ ਦੀ ਵੱਖਰੀ ਸੀ, ਹਾਂ, ਅੱਛਾ। ਤੇ ਮੰਦਿਰ ਤੇ ਕੋਈ ਨਹੀਂ ਸੀ ਇਸ ਪਿੰਡ 'ਚ? ਨਾ, ਸਕੂਲ ਉਦੋਂ ਇਕੱਠੇ ਪੜਦੇ ਸੀ। ਭਾਵੇਂ ਕੋਈ ਵੀ, ਹਾਂ, ਠੀਕ ਹੈ। ਤੇ ਹੁਣ ਤੁਸੀਂ ਉਹਨਾਂ ਦੀ ਵੀਡੀਓ ਸੁਣੀ ਹੈ ਤੇ ਕਿਹਦਾ ਲੱਗਾ ਕਿ ਤੁਹਾਡੇ ਪਿੰਡ ਦੀ ਕੁੜੀ ਸੀ? ਹਾਂ, ਭਾਈ ਜੋ ਵੀ ਹੈ ਚੰਗਾ ਲੱਗਾ? ਹਾਂ, ਚੰਗਾ। ਅਸੀਂ ਪਛਾਣੀ ਤੇ ਨਹੀਂ ਵੀ ਚਲੋ ਇਹ ਵੀ ਬੁੱਢੀ ਹੋ ਗਈ ਦੀ ਵਿਚਾਰੀ। ਆਹੋ, ਸਾਰੀ ਬਾਤ ਉਹ ਬੱਚੀ ਸੀ। ਹਾਂ, ਤੇ ਅਗਰ ਉਹ ਉਹਨਾਂ ਦੇ ਵੱਡੇ ਹੁੰਦੇ ਨੇ ਪਿੰਡ ਵੇਖਣ ਤੇ ਦਾਵਤ ਦਿੰਦੇ ਉਹਨਾਂ ਨੂੰ? ਆਹੋ ਦਾਂਗੇ, ਜੇ ਦਾਵਤ ਕਿਉਂ ਨਹੀਂ। ਜੇ ਸਾਡੇ ਉਹ 5 ਭਰਾ ਸੀ, ਉਹ ਅੱਛਾ। ਕੱਲੂ ਹੁਣੀ ਕਿਹੜਾ ਕੱਲਾ ਸੀ ਉਹ। ਤੇ ਕੀ ਨਾਂ ਚੇਤੇ ਨੇ? ਆਹੋ, ਸੇਵਾ, ਕੱਲੂ, ਮਿਲਖੀ। ਵਾਹ, ਇਹ ਜਿਹੜਾ ਨਜ਼ੀਰ ਨੂੰ ਪੁੱਛਿਆ, ਇਹਦਾ ਬਾਪ ਇਹਦਾ ਨਾਂ ਸੀ ਮਿਲਖੀ। ਇਹ ਦੀਨਦਾਰ ਹੋ ਗਏ ਮੁਸਲਮਾਨ। ਇਹਦੇ ਵਾਲਦ ਦਾ ਨਾਂ ਕੀ? ਚਾਚੇ ਨਸੀਰ ਦੇ ਵਾਲਦ ਦਾ ਨਾਂ ਮਿਲਖੀ ਰਾਮ। ਮਿਲਖੀ ਰਾਮ। ਤੇ ਇਹਦਾ ਨਾਂ ਕੀ ਸੀ ਆਪਣਾ ਪੁਰਾਣਾ? ਪੁਰਾਣਾ ਪਤਾ ਨਹੀਂ ਕੀ ਸੀ ਉਹ। ਅੱਛਾ, ਬਹਰਹਾਲ ਇਹ ਮਿਲਖੀ ਰਾਮ ਦੇ ਜਿਹੜੇ ਨੇ ਵਾਲਦ ਹੈਗੇ ਸਨ। ਹਾਂ, ਤੇ ਇਹ ਇੱਕ ਹੀ ਟੱਬਰ ਰਹਿ ਗਿਆ ਫਿਰ ਇੱਥੇ? ਇੱਕ ਹੀ, ਇਹ ਇਕੱਲਾ ਘਰ ਰਹਿ ਗਏ। ਨਿਹਣਗੇ ਨਾ, ਦੀਨਦਾਰ ਹੋ ਗਏ ਮੁਸਲਮਾਨ। ਮੁਸਲਮਾਨ ਹੋ ਗਏ ਸੀ ਤੇ ਹੁਣ ਤੇ ਮਤਲਬ ਇੱਥੇ ਹੀ ਆਪਣਾ ਜਿਹੜਾ ਨਾ। ਇੱਥੇ ਜਦੋਂ ਹੋ ਗਏ ਮੁਸਲਮਾਨ ਤੇ ਫੇਰ ਤੇ ਇਸ ਪਿੰਡ 'ਚ ਹੁਣ ਹੋਰ ਤੇ ਕੋਈ ਨਹੀਂ ਹੈਗਾ ਗੈਰ ਮੁਸਲਮ? ਨਾ ਨਾ, ਮੁਸਲਮਾਨਾਂ ਦਾ ਹੋਏ ਪਿੰਡ? ਸੀ 5-6 ਘਰ। ਅੱਛਾ, ਤੁਹਾਡੇ ਤਾਇਆ ਤੇ ਕੀ ਨਾਂ ਸੀ? ਇਬਰਾਹੀਮ, ਅੱਛਾ। ਤੇ ਅਸੀਂ ਕਿ ਇੱਥੇ ਉਹਨਾਂ ਦੇ ਡੇਰੇ ਤੇ ਬੈਠੇ ਆ? ਉਹਨਾਂ ਦੇ ਡੇਰੇ ਤੇ ਤੇ ਜਿਹੜੇ ਤੁਹਾਡੇ ਤਾਇਆ ਇਬਰਾਹੀਮ ਉਹ ਵੈਸੇ ਕੀ ਜ਼ਿਮੀਂਦਾਰ ਕਰਦੇ? ਕੀ ਕਰਦੇ? ਜ਼ਿਮੀਂਦਾਰ ਹੈ ਜੀ। ਜ਼ਿਮੀਂਦਾਰ ਹੈਗਾ ਸੀ। ਤੇ ਤੁਹਾਡੀ ਕੀ ਉਹਨਾਂ ਦੇ ਬਰਾਦਰੀ? ਨਾਲ ਹੀ ਜ਼ਿਮੀਂਦਾਰ ਆ। ਤੁਹਾਡੀ ਬਰਾਦਰੀ ਕੀ ਹੈ? ਗੁੱਜਰ। ਗੁੱਜਰ। ਤੇ ਇਹ ਪਿੰਡ ਜਿਹੜਾ ਮਲਕਪੁਰ ਇੱਥੇ ਇਸ ਵੇਲੇ ਕਿਹੜੀਆਂ ਬਰਾਦਰੀ ਬੜੀ ਠੀਕ ਕਿਹੜੀ ਕਿਹੜੀ ਹੈ? ਇੱਥੇ ਗੁੱਜਰ ਵੀ ਨਾ, ਜਲਾ ਵੀ ਨਾ, ਅਨਸਾਰੀ। ਹਾਂ ਬਿਲਕੁਲ। ਲੇਕਿਨ ਜ਼ਿਆਦਾ ਅਧਿਕਾਰ ਕਿਹਨਾਂ ਦੇ ਨੇ? ਗੁੱਜਰਾਂ ਦੇ। ਜ਼ਿਆਦਾ ਗੁੱਜਰਾਂ ਦੇ ਨੇ। ਤੇ ਇਸ ਪਿੰਡ 'ਚ ਮਹਾਜਰ ਵੀ ਆਏ ਨੇ? ਨਹੀਂ, ਕਿਉਂਕਿ ਮੇਰਾ ਮੁਸਲਮਾਨਾਂ ਦੇ ਪਿੰਡ ਸੀ ਹਾਂ। ਸ਼ੁਰੂ ਦਾ। ਠੀਕ ਹੋ ਗਿਆ। ਲੋ ਜੀ, ਇਹ ਸੀ ਦੋਸਤੋ ਅੱਜ ਦੀ ਵੀਡੀਓ। ਉਮੀਦ ਹੈ ਤੁਹਾਨੂੰ ਪਸੰਦ ਆਈ ਹੋਏਗੀ। ਕਮੈਂਟ ਕਰਕੇ ਦੱਸਣਾ ਵੀਡੀਓ ਕੈਸੀ ਲੱਗੀ। ਔਰੰਗਜ਼ੇਬ ਨੂੰ ਇਜਾਜ਼ਤ ਦਿਓ। ਰੱਬ ਰਾਖਾ।